ਹੁਣ ਖਾਲਿਦ ਵਹੀਦ ਭੱਟ ਸਾਹਿਬ ਉਹਨਾਂ ਦੇ ਬਾਰੇ ਹਿਰਖ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ ਯੂਸਫ ਪੰਜਾਬੀ ਸਾਹਿਬ। ਖਾਲਿਦ ਭੱਟ ਸਾਹਿਬ, ਮੈਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਇਸੇ ਹੀ ਸੰਗਤ ਦੀ ਰੌਣਕ ਇੱਕ ਬੰਦਾ ਸਾਡੇ ਵਿੱਚ ਮੌਜੂਦ ਨਹੀਂ। ਕਿਸੇ ਐਸੀ ਸ਼ਖਸੀਅਤ ਤੇ ਜੋ ਇੱਕ ਵਰਕਰ ਹੈ, ਉਹਦੀ ਖੁਸ਼ੀਆਤ, ਉਹਦੇ ਵਾਸਤੇ ਗੱਲ ਕਰਨਾ ਕਿਸੇ ਵੀ ਸੱਜਣ ਵਾਸਤੇ, ਕਿਸੇ ਦੋਸਤ ਵਾਸਤੇ, ਕਿਸੇ ਸੰਗਤੀ ਵਾਸਤੇ ਬੜੇ ਮਾਣ ਦੀ ਗੱਲ ਹੁੰਦੀ ਹੈ। ਅੱਜ ਫਿਰ ਦਿਲ ਗਰੀਬ ਇਹ ਪਾਉਂਦਾ ਹੈ ਵਾਸਤਾ, ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ। ਤੁਰਨਾ ਮੈਂ ਚਾਹੁੰਦਾ ਪੈਰ 'ਚ ਕੰਢੇ ਦੀ ਲੈ ਕੇ ਪੀੜ, ਕੁੱਖ ਤੋਂ ਕਬਰ ਤੱਕ ਦੋਸਤਾ ਜਿੰਨਾ ਹੈ ਫਾਸਲਾ। शिव ਦੇ ਨਾਲ शिव ਦਾ ਜਨਮ ਹੈ ਔਰ ਖਾਲਿਦ ਭੱਟ ਸਾਹਿਬ ਸਾਥੋਂ ਵਿਛੜ ਗਏ ਨੇ। ਮੈਂ ਕੁਝ ਐਸੀਆਂ ਹਕੀਕਤਾਂ ਦੱਸਣਾ ਚਾਹ ਰਿਹਾ ਜੋ ਕਿ ਬਹੁਤ ਸਾਰੇ ਸੰਗਤੀ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ 2010 ਵਿੱਚ ਜਦੋਂ ਪੰਜਾਬੀ ਸੰਗਤ ਪਾਕਿਸਤਾਨ ਦੀ ਬੁਨਿਆਦ ਰੱਖੀ ਗਈ ਔਰ ਇਹਦੇ ਇਜਲਾਸ ਸ਼ੁਰੂ ਹੋਏ ਤੇ ਇਹਨਾਂ ਇਜਲਾਸਾਂ ਦੀ ਰੌਣਕ ਔਰ ਇਸ ਸੰਗਤ ਨੂੰ ਬਣਾਉਣ ਵਾਲੇ 60% ਲੋਕ ਜਿਹੜੇ ਨੇ ਉਹ FM 95 ਦੇ ਲਿਸਨਰਸ ਨੇ। ਕਿਉਂਕਿ ਮੈਂ ਪ੍ਰੋਗਰਾਮ ਕਰਨਾ ਸਾਂ ਔਰ ਪ੍ਰੋਗਰਾਮ ਸੁਣਦੇ ਸਨ ਲੋਕ ਔਰ ਉਹਦੇ ਤੇ ਮੈਂ ਦਾਵਤ ਦਿੰਦਾ ਸਾਂ। ਇੱਕ ਇਹ ਸਿਲਸਿਲਾ ਕਰ ਸੀ ਕਿ ਇਹੀ ਕੈਫੇ ਇੱਥੇ ਹੀ ਸ਼ੁਰੂ ਹੋਈ ਸੰਗਤ ਔਰ ਇਹ ਲਾਇਬ੍ਰੇਰੀ ਵਿੱਚ ਕਾਇ ਨਹੀਂ ਸੀ। ਸਾਹਮਣੇ ਪੀੜੇ ਪਏ ਹੁੰਦੇ ਸਨ ਔਰ ਇੰਨੇ ਕੁ ਲੋਕ ਸੰਗਤ 'ਚ ਆਉਂਦੇ ਸਨ ਕਿ ਪਿਲਾਕ ਦੀਆਂ ਜਿਹੜੀਆਂ ਕੁਰਸੀਆਂ ਨੇ ਇਹੋ ਜਿਹੀਆਂ ਜਾਂ ਇਸ ਤੋਂ ਇਲਾਵਾ ਉਹ ਅਸੀਂ ਕਮਰਿਆਂ 'ਚੋਂ ਚੁੱਕ ਕੇ ਲਿਆਉਂਦੇ ਸਾਂ ਔਰ ਫਿਰ ਵੀ ਲੋਕ ਖੜੇ ਹੁੰਦੇ ਸਨ। ਉਹਦੀ ਵਜ੍ਹਾ ਕੀ ਸੀ? ਲੋਕਾਂ ਦੀ ਪ੍ਰੇਰਨਾ ਔਰ ਲੋਕਾਂ ਨੂੰ ਆਪਣੀ ਜ਼ੁਬਾਨ ਵੱਲ, ਆਪਣੇ ਕਲਚਰ ਵੱਲ ਲਿਆਉਣ ਦਾ ਜੋ ਪਲੇਟਫਾਰਮ ਬਣਿਆ, ਉਹਦੇ ਵਿੱਚ ਮੇਰਾ ਖਿਆਲ ਹੈ ਕਿ ਅਸੀਂ ਅੱਜ 14 ਸਾਲ ਬਾਅਦ ਉਹਨਾਂ ਲੋਕਾਂ ਨੂੰ ਵਿਸਰ ਗਏ ਹਾਂ ਜਿਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਸੀ। ਖਾਲਿਦ ਵਹੀਦ ਭੱਟ ਸਾਹਿਬ ਦੀ ਬੇਸਿਕਲੀ ਇੱਕ ਬਿਜ਼ਨਸ ਕਰਦੇ ਸਨ ਹੈਦਰਾਬਾਦ ਦੇ ਵਿੱਚ। ਹੈਦਰਾਬਾਦ ਤੋਂ ਲਾਹੌਰ ਆਏ ਔਰ ਸਿਰਫ ਔਰ ਸਿਰਫ ਰੇਡੀਓ ਲਿਸਨਰ ਸਨ, ਇਸ ਤੋਂ ਇਲਾਵਾ ਕੁਛ ਨਹੀਂ ਸਨ। ਜਦੋਂ ਉਹਨਾਂ ਨੇ ਸੰਗਤ ਆਉਣਾ ਸ਼ੁਰੂ ਕੀਤਾ ਤੇ ਮੇਰਾ ਖਿਆਲ ਹੈ ਕਿ ਕੋਈ ਐਸਾ ਸਾਡਾ ਕਲਾਸਿਕ ਸੂਫੀ ਨਹੀਂ ਹੈ ਜਿਹੜਾ ਉਹਨਾਂ ਨੇ ਪੜ੍ਹ ਨਾ ਲਿਆ ਹੋਵੇ। ਕਿਉਂਕਿ ਮੇਰੇ ਪ੍ਰੋਗਰਾਮ ਦਾ ਨਾਂ ਕਲਾਸਿਕ ਟਾਈਮ ਸੀ, ਹੁਣ ਵੀ ਲੇਟ ਨਾਈਟ ਹੁੰਦਾ ਹੈ, ਉਦੋਂ ਵੀ ਲੇਟ ਨਾਈਟ ਹੁੰਦਾ ਸੀ ਤੇ ਅਸੀਂ ਇਸ਼ੂਜ਼ ਐਸੇ ਰੱਖਦੇ ਸੀ ਜਿਵੇਂ ਅੱਜ ਅਸੀਂ ਤਨਕੀਦੀ ਇਜਲਾਸ ਕਰ ਰਹੇ ਹਾਂ। ਕੋਈ ਇੱਕ ਟੌਪਿਕ ਹੁੰਦਾ ਸੀ ਜਿਹਦੇ 'ਤੇ ਗੱਲਬਾਤ ਹੁੰਦੀ ਸੀ ਔਰ ਉਹਨਾਂ ਉਸ ਗੱਲਬਾਤ ਵਿੱਚ ਔਰ ਉਸ ਪ੍ਰੋਗਰਾਮ 'ਚ ਮੋਹਰੀ ਜਿਹੜੇ ਹੁੰਦੇ ਸਨ ਉਹ ਖਾਲਿਦ ਵਹੀਦ ਭੱਟ ਸਾਹਿਬ ਹੁੰਦੇ ਸਨ। ਉਹਨਾਂ ਨੂੰ ਉਸ ਪ੍ਰੋਗਰਾਮ ਨੇ ਕੋਈ ਮਿਨੀ ਰਿਸਰਚਰ ਬਣਾ ਦਿੱਤਾ ਸੀ ਕਿਉਂਕਿ ਮੇਰੇ ਜ਼ਾਤੀ ਰਾਬਤੇ ਵਿੱਚ ਸਨ। ਜਦੋਂ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਇਹ ਟੌਪਿਕ ਹੈਗਾ ਤੇ ਉਹ ਤਕਰੀਬਨ 3 ਦਿਨ ਉਹ ਕਿਤਾਬਾਂ ਖੰਗਾਲਦੇ ਸਨ ਔਰ ਉਹਦੇ ਵਿੱਚੋਂ ਉਹਨੂੰ ਉਸ ਸਵਾਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸਨ ਤੇ ਉਹਨਾਂ ਦੀ ਕਾਲ ਮਿਨੀਮਮ ਕੋਈ 15 ਤੋਂ 20 ਮਿੰਟ ਦੀ ਹੁੰਦੀ ਸੀ। ਲੇਕਿਨ ਜਿਹੜੀ ਸੰਗਤ ਦੀ ਉਹਨਾਂ ਨਾਲ ਜੁੜਤ ਹੈ ਉਹ ਦੱਸਣੀ ਬਹੁਤ ਜ਼ਰੂਰੀ ਹੈ ਕਿ ਹਫ਼ਤੇ ਵਾਲੇ ਦਿਨ ਅਸੀਂ ਕੀ ਕਰਨੇ ਸਾਂ, ਇੱਥੇ ਅਸੀਂ 11 ਵਜੇ ਆ ਜਾਂਦੇ ਸਾਂ ਔਰ ਜਿੰਨੇ ਵੀ ਮੇਰੇ ਲਿਸਨਰ ਯਾਰ ਦੋਸਤ 11 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਇੱਥੇ ਹੁੰਦੇ ਸੀ, ਜਿੰਨਾ ਚਿਰ ਇਜਲਾਸ ਖਤਮ ਨਹੀਂ ਸੀ ਹੁੰਦਾ। ਸਾਡੇ ਜਿਹੜੇ ਰਾਈਟਰ ਦੋਸਤ ਨੇ ਉਹ ਤਾਂ ਸ਼ਾਮ ਨੂੰ ਵੀ ਆਉਂਦੇ ਸਨ, ਮਗਰਿਬ ਤੋਂ ਬਾਅਦ ਜਿਵੇਂ ਸੰਗਤ ਹੁੰਦੀ ਹੈ, ਲੇਕਿਨ ਉਸ ਤੋਂ ਪਹਿਲੇ ਵੀ ਇੱਕ ਅਦਬੀ ਮਾਹੌਲ ਹੁੰਦਾ ਸੀ, ਇੱਕ ਡਿਬੇਟ ਹੁੰਦੀ ਸੀ। ਔਰ ਖਾਲਿਦ ਵਹੀਦ ਭੱਟ ਸਾਹਿਬ ਇੱਕ ਐਸੇ ਫਰਦ ਸਨ ਜਿਹੜੇ ਕਿ ਲੋਕਾਂ ਨੂੰ 3 ਦਿਨ ਰਿਮਾਈਂਡਰ ਦਿੰਦੇ ਸਨ। ਉਹਨਾਂ ਨੇ ਆਪਣੇ ਮੋਬਾਈਲ ਵਿੱਚ ਗਰੁੱਪ ਬਣਾਏ ਸਨ ਔਰ ਰੋਜ਼ਾਨਾ ਯਾਨੀ ਕਿ ਜੁਮੇਰਾਤ ਜੁਮਾ ਹਫ਼ਤਾ ਉਹ ਆਪਣੀ ਡਿਊਟੀ ਸਮਝ ਕੇ ਮੈਸੇਜ ਕਰਦੇ ਸਨ ਲੋਕਾਂ ਨੂੰ ਕਿ ਤੁਸੀਂ ਸੰਗਤ ਵਿੱਚ ਆਓ। ਸੰਗਤ ਵਿੱਚ ਬਹੁਤ ਸਾਰੇ ਨਵੇਂ ਦੋਸਤ ਵੀ ਉਹਨਾਂ ਨੇ ਲਿਆਂਦੇ। ਰਾਈਟਰ ਜਿਹੜੇ ਨੇ ਉਹ ਤੇ ਆਉਂਦੇ ਹੀ ਸਨ
ਉਸੋਂ ਜਿਹੜੀ ਇੱਥੇ ਸਾਂਭ ਸੰਭਾਲ ਸੀ, ਅਸਲ ਜਿਹੜਾ ਮਾਮਲਾ ਹੁਣ ਤੇ ਚੇਅਰਸ ਲੱਗ ਗਈਆਂ ਨੇ ਨਾ, ਪਹਿਲੇ ਇਸ ਤਰ੍ਹਾਂ ਨਹੀਂ ਸੀ। ਪਹਿਲੇ ਕੁਰਸੀਆਂ ਨੇ ਕੁਝ ਉਸ ਕਮਰੇ ਚਲੇ ਗਈਆਂ, ਕੁਝ ਉਹਦੇ 'ਚ ਲਾਇਬ੍ਰੇਰੀ 'ਚ ਚਲੀ ਗਈਆਂ, ਕੁਝ ਕਿਤੇ ਉਹ ਚੁੱਕ ਕੇ ਲਿਆਉਣੀਆਂ ਔਰ ਇੱਥੇ ਕੁਰਸੀਆਂ ਰੱਖ ਕੇ ਕੁਰਸੀਆਂ ਨੂੰ ਸਾਫ਼ ਕਰਨਾ, ਰੈਸਟਰੂਮ ਸਾਫ਼ ਕਰਨਾ, ਸਾਰੀਆਂ ਗੱਲਾਂ ਨੂੰ ਸਾਹਮਣੇ ਰੱਖਦੇ ਹੋਏ ਖਾਲਿਦ ਵਹੀਦ ਭੱਟ ਸਾਹਿਬ ਦੀ ਸੰਗਤ ਦੇ ਵਿੱਚ ਏਡੀ ਵੱਡੀ ਕੰਟਰੀਬਿਊਸ਼ਨ ਹੈ ਕਿ ਜਿਹਨੂੰ ਸ਼ਾਇਦ ਅਸੀਂ ਸਾਰੀ ਜ਼ਿੰਦਗੀ ਨਾ ਭੁਲਾ ਸਕੀਏ। ਕਿਉਂਕਿ ਪੰਜਾਬੀ ਸੰਗਤ ਪਾਕਿਸਤਾਨ ਬਹੁਤ ਸਾਰੇ 14 ਸਾਲ ਦੇ ਵਿੱਚ ਇਹਨੇ ਆਪਣਾ ਕੋਈ ਤਕਰੀਬਨ ਮੈਂ ਸਮਝਦਾ ਕੋਈ 50 ਤੋਂ 60 ਸਾਲ ਦਾ ਸਫ਼ਰ ਕੀਤਾ, ਕਿਉਂਕਿ ਜਿਹੜੀਆਂ ਤੁਹਾਨੂੰ ਹਰਡਲਸ, ਜਿਹੜੀਆਂ ਰੁਕਾਵਟਾਂ ਬਹੁਤ ਅਰਸੇ ਵਿੱਚ ਆਉਂਦੀਆਂ ਨੇ, ਉਹ ਸੰਗਤ ਨੂੰ ਤੀਸਰੇ ਸਾਲ ਹੀ ਸ਼ੁਰੂ ਹੋ ਗਈਆਂ ਸਨ। ਐਸੇ ਇਦਾਰੇ ਦੇ ਵਿੱਚ ਸੰਗਤ 'ਤੇ ਪਾਬੰਦੀ ਵੀ ਲੱਗੀ। ਅਸੀਂ ਗੇਟ 'ਤੇ ਇਤਜਾਜਨ ਗੇਟ ਦੇ ਥੱਲੇ ਬਹਿ ਕੇ ਇਜਲਾਸ ਕਰਦੇ ਹੁੰਦੇ ਸੀ। ਮੈਂ ਔਰ ਸਫਦਰ ਮਾਹੀ ਅਸੀਂ ਚੁੰਗੀ ਤੋਂ ਉਹ ਜਿਹੜਾ ਵੱਡਾ ਭੋਂਪੂ ਵਾਲਾ ਜਿਹੜਾ ਸਪੀਕਰ ਹੈ ਉਹ ਚੁੱਕ ਕੇ ਲਿਆਉਂਦੇ ਸਾਂ ਨਾਲ ਮੋਟਰਸਾਈਕਲ ਦੇ ਉੱਤੇ, ਔਰ ਇੱਥੇ ਆ ਕੇ ਲਾਉਂਦੇ ਸਾਂ। ਦਰਵਾਜ਼ਾ ਬੰਦ ਹੁੰਦਾ ਸੀ, ਗੇਟ ਬੰਦ ਸੀ, ਔਰ ਅਸੀਂ ਥੱਲੇ ਡੈਂਗੀ ਦਾ ਦੌਰ ਸੀ, ਔਰ ਪੂਰੇ ਪੰਜਾਬ ਵਿੱਚੋਂ ਜਿੰਨੀਆਂ ਆਰਗੇਨਾਈਜੇਸ਼ਨ ਸਨ ਉਹਨਾਂ ਨੇ ਆ ਕੇ ਸੰਗਤ ਦਾ ਸਾਥ ਦਿੱਤਾ, ਔਰ ਉਹਨਾਂ ਦੇ ਹਰ ਹਫ਼ਤੇ ਕਿਸੇ ਨਾ ਕਿਸੇ ਸ਼ਹਿਰ 'ਚ ਕੋਈ ਨੁਮਾਇੰਦਾ ਆਉਂਦਾ ਸੀ। ਭੱਟ ਸਾਹਿਬ ਆਪਣੀ ਬਿਮਾਰੀ ਦੇ ਬਾਵਜੂਦ ਵਡੇਰੀ ਉਮਰ ਦੇ ਸਨ, ਲੇਕਿਨ ਅੱਜ ਤੱਕ ਜਿੰਨਾ ਚਿਰ ਉਹਨਾਂ ਦੀ ਨਜ਼ਰ ਕੰਮ ਕਰਦੀ ਸੀ ਉਹਨਾਂ ਨੇ ਕੋਈ ਇਜਲਾਸ ਮਿਸ ਨਹੀਂ ਕੀਤਾ। ਉਹ ਪੰਜਾਬੀ ਸੰਗਤ ਪਾਕਿਸਤਾਨ ਦੇ ਖਜ਼ਾਨਚੀ ਵੀ ਰਹੇ, ਫਾਈਨਾਂਸ ਸੈਕਟਰੀ, ਔਰ ਅੱਜ ਤੱਕ ਮਤਲਬ ਅਸੀਂ ਜ਼ਾਹਿਰ ਕੰਟਰੀਬਿਊਟ ਕਰਕੇ ਇੱਥੇ ਬੈਠਦੇ ਹਾਂ ਨਾ, ਚਾਹੇ ਜਾਂ ਜੋ ਵੀ ਖਰਚਾ ਹੁੰਦਾ ਹੈ, ਤੇ ਜਿੰਨੇ ਪੈਸੇ ਹੁੰਦੇ ਸਨ ਭੱਟ ਸਾਹਿਬ ਨੇ ਨਹੀਂ ਕਿਸੇ ਨੂੰ ਕਹਿਣਾ ਕਿ ਤੁਸੀਂ ਇਹ ਪੈਸੇ ਦੇ ਦਿਓ, ਉਹਨਾਂ ਨੇ ਆਪਣੀ ਪਾਕਟ 'ਚੋਂ ਪੈਸੇ ਪਾਣੇ ਔਰ ਪੇ ਕਰਕੇ ਜਾਣੇ। ਖਾਲਿਦ ਵਹੀਦ ਭੱਟ ਔਰ ਬਹੁਤ ਸਾਰੇ ਨਾਂ ਨੇ ਜਿਹੜੇ ਕਿ ਕੈਸਰ ਸਾਹਿਬ ਜਿਨ੍ਹਾਂ ਦਾ ਜ਼ਿਕਰ ਕਰਨਗੇ, ਜਿਨ੍ਹਾਂ ਨੇ ਸੰਗਤ ਵਾਸਤੇ ਆਪਣਾ ਟਾਈਮ ਦਿੱਤਾ, ਆਪਣਾ ਧਨ ਦਿੱਤਾ, ਮਨੋਂ ਪੂਰੀ ਸੇਵਾ ਕੀਤੀ। ਖਾਲਿਦ ਵਹੀਦ ਭੱਟ ਸਾਹਿਬ ਵਰਗੇ ਲੋਕ ਇਸ ਸੰਗਤ ਦਾ ਮਾਣ ਸਨ, ਮਾਣ ਹੈ ਨੇ ਔਰ ਮਾਣ ਰਹਿਣਗੇ। ਉਹਨਾਂ ਵਾਸਤੇ ਕਿ ਸ਼ਿਵ ਕੁਮਾਰ ਦਾ ਹੀ ਇੱਕ ਗੀਤ ਹੈ ਕਿ ਇਹ ਮੇਰਾ ਗੀਤ ਕਿਸੇ ਨਾ ਗਾਣਾ, ਇਹ ਮੇਰਾ ਗੀਤ ਕਿਸੇ ਨਾ ਗਾਣਾ, ਇਹ ਮੇਰਾ ਗੀਤ ਮੈਂ ਆਪੇ ਗਾ ਕੇ ਪੜ੍ਹ ਕੇ ਹੀ ਮਰ ਜਾਣਾ। ਇਹ ਮੇਰਾ ਗੀਤ ਧਰਤ ਤੋਂ ਮੈਲਾ, ਸੂਰਜ ਜੇਠ ਪੁਰਾਣਾ, ਜਨਮ ਜਨਮ ਤੋਂ ਪਿਆ ਹੈ ਸਾਨੂੰ ਇਸ ਦਾ ਬੋਲ ਬਣਾਉਣਾ। ਇਹ ਤਾਂ ਮੇਰੇ ਨਾਲ ਜਨਮਿਆ, ਨਾਲ ਬਹਿਸ਼ਤੀ ਗਾਣਾ, ਇਹ ਮੇਰਾ ਗੀਤ ਕਿਸੇ ਨਾ ਗਾਣਾ। ਬਿਰਹੋਂ ਦੇ ਘਰ ਜਾਈਆਂ ਸਾਨੂੰ ਕਬਰੀਂ ਲੱਭਣਾ, ਸਭਨਾ ਸਿੰਘਾਂ ਇੱਕ ਆਵਾਜ਼ੇ ਇਹੋ ਗੀਤ ਅਲਾਉਣਾ। ਕਿਸੇ ਕਿਸੇ ਦੇ ਲੇਖੀ ਹੁੰਦਾ ਏਡਾ ਦਰਦ ਕਮਾਉਣਾ। ਇਹ ਮੇਰਾ ਗੀਤ ਕਿਸੇ ਨਾਲ ਗਾਣਾ, ਇਹ ਮੇਰਾ ਗੀਤ ਮੈਂ ਆਪੇ ਗਾ ਕੇ ਪੜ੍ਹ ਕੇ ਹੀ ਮਰ ਜਾਣਾ। ਖਾਲਿਦ ਵਹੀਦ ਭੱਟ ਸਾਹਿਬ ਨੂੰ ਸਲਾਮ ਔਰ ਹਮੇਸ਼ਾ ਸਾਡੇ ਵਿੱਚ ਮੌਜੂਦ ਹੈ। ਬਹੁਤ ਸ਼ੁਕਰੀਆ।